ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज। मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੀ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਰਾਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ अस्सलाम वालेकुम। जी राज साहब जी आनू प्रोग्राम सचो सच विच बहुत शुक्रिया जी राज साहब। अज 1 जनवरी 2021 19 पो नानकशाही संमत 552 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੀ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲਫਾਮ ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਅਸੀਂ ਇਸ ਸਾਲ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਨਾਲ ਹੀ ਵੀਕਐਂਡ ਵੀ ਆ ਗਿਆ, ਸੋ ਹੈਪੀ ਵੀਕਐਂਡ ਵੀ ਕਹਿੰਦੇ ਆ ਔਰ ਹੈਪੀ ਨਿਊ ਈਅਰ ਵੀ ਕਹਿੰਦੇ ਆ। ਸੋ ਸਾਨੂੰ ਕਾਫੀ ਸਾਰੀਆਂ ਸ਼ੁਭਕਾਮਨਾ ਆਈਆਂ ਨੇ। ਕੱਲ ਆਪਾਂ ਪ੍ਰੋਗਰਾਮ ਕੀਤਾ ਸੀ ਸੋ ਨਿਊ ਈਅਰ ਈਵ ਦੇ ਉੱਤੇ, ਸੋ ਆਪਾਂ ਸਭ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਦੇ ਹਾਂ। ਸੋ ਜੀ ਆਇਆਂ ਨੂੰ 21 ਦੇ ਵਿੱਚ ਸਾਰਿਆਂ ਨੂੰ। ਸੋ ਹੁਣ ਆਪਾਂ ਇਸ ਨਵੇਂ ਸਾਲ ਦਾ ਨਵਾਂ ਪ੍ਰੋਗਰਾਮ ਕਹਿ ਲਓ ਜਾਂ ਪਹਿਲਾ ਪ੍ਰੋਗਰਾਮ ਕਹਿ ਲਓ, ਸੋ ਆਪਾਂ ਸ਼ੁਰੂ ਕਰਦੇ ਹਾਂ ਕਿ ਕਿਸ ਤਰ੍ਹਾਂ ਇਹ ਸਾਰਾ ਜਿਹੜਾ ਸਾਡਾ ਪ੍ਰੋਗਰਾਮ ਹੈ ਅੱਜ ਦਾ, ਉਹ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਜੀ ਦੀ ਯਾਦ ਨੂੰ ਜਿਹੜਾ ਹੈ ਉਹ ਸਮਰਪਿਤ ਹੋਵੇਗਾ। ਸੋ ਜਥੇਦਾਰ ਗੁਰਦੇਵ ਸਿੰਘ ਕੌਂਕੇ ਜੀ ਨੂੰ ਪੁਲਿਸ ਨੇ ਭਾਰੀ ਤਸ਼ੱਦਦ ਕਰਕੇ 1 ਜਨਵਰੀ 1993 ਨੂੰ ਸ਼ਹੀਦ ਕਰ ਦਿੱਤਾ ਸੀ। ਹੁਣ ਅਸੀਂ ਵਿਊਅਰਸ ਆਪਣੇ ਜਿਹੜਾ ਪਹਿਲਾ ਟੌਪਿਕ ਆ ਹਮੇਸ਼ਾ ਤਰ੍ਹਾਂ ਉਸ ਵੱਲ ਵਧਦੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਕਿਰਸਾਨੀ ਸੰਘਰਸ਼ ਦਾ ਜਿਹੜਾ ਆਕਾਰ ਹੈ ਜਿੱਥੇ ਵੱਡਾ ਹੁੰਦਾ ਜਾ ਰਿਹਾ ਹੈ ਉੱਥੇ ਬੇਚੈਨੀ ਵੀ ਵੱਧ ਰਹੀ ਹੈ। ਪੰਜਾਬ ਬੀਜੇਪੀ ਦੇ ਪ੍ਰਧਾਨ ਦੇ ਘਰ ਦੇ ਸਾਹਮਣੇ ਕਿਸਾਨਾਂ ਨੇ ਗੋਏ ਦੀ ਭਰੀ ਜਿਹੜੀ ਟਰਾਲੀ ਸੁੱਟ ਕੇ ਸੰਘਰਸ਼ ਨੂੰ ਇੱਕ ਨਵਾਂ ਮੋੜ ਦੇ ਦਿੱਤਾ ਹੈ। ਸੋ ਸਰਕਾਰ ਕੀ ਪੈਂਤੜਾ ਅਖਤਿਆਰ ਕਰੇਗੀ, ਇਸ ਬਾਰੇ ਕਿਆਸ ਰਾਈਆਂ ਹੋ ਰਹੀਆਂ ਨੇ। ਸੰਜੀਦਾ ਚਿੰਤਕਾਂ ਵੱਲੋਂ ਇਹ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਮੋਦੀ ਸਰਕਾਰ ਪੁਲਵਾਮਾ ਵਰਗਾ ਕੋਈ ਹਾਦਸਾ ਕਰਵਾ ਕੇ ਜਾਂ ਕਿਸੇ ਪ੍ਰਮੁੱਖ ਸਿਆਸੀ ਹਸਤੀ ਦਾ ਕਤਲ ਕਰਵਾ ਕੇ ਇਸ ਸੰਘਰਸ਼ ਨੂੰ ਪੁੱਠਾ ਗੇੜਾ ਦੇ ਸਕਦੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਨੂੰ ਸਾਲ 2021 ਦੇ ਵਿੱਚ ਵੈਲਕਮ ਕਹਿੰਦੇ ਜੀ। ਕੱਲ ਦਾ ਪ੍ਰੋਗਰਾਮ ਜਿਹੜਾ ਖਾਸ ਤੌਰ ਤੇ ਅਸੀਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਜਿਨ੍ਹਾਂ ਦੀ ਨਜ਼ਮ ਕਿ ਅਸੀਂ ਕਿਵੇਂ ਨਵਾਂ ਵਰਾ ਮੁਬਾਰਕ ਕਹੀਏ, ਅਸੀਂ ਤਾਂ ਆਪਣੇ ਸਿਰਨਾਮੇ ਦੀ ਭਾਲ 'ਚ ਨਿਕਲੇ ਹਾਂ, ਉਸ ਨੂੰ ਸਾਡੇ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਬਹੁਤ ਸਾਰੇ ਟੈਕਸਟ ਮੈਸੇजेस ਔਰ ਮੈਸੇजेस, ਫੋਨ ਕਾਲਸ ਇਸ ਦੇ ਉੱਤੇ ਆਈਆਂ ਔਰ ਬਹੁਤ ਸਾਰਿਆਂ ਨੇ ਤਾਂ ਕਿਹਾ ਕਿ ਜੀ ਤੁਸੀਂ ਸਾਨੂੰ ਰਵਾ ਦਿੱਤਾ ਹੈ। ਮੈਂ ਸਮਝਦਾ ਵੀ ਇਹ ਵੀ ਨਹੀਂ ਹੈ, ਇਹ ਇੱਕ ਯਾਦ ਦਹਾਨੀ ਹੁੰਦੀ ਹੈ ਔਰ ਸਿੱਖ ਕੌਮ ਜਿੱਥੇ ਅਸੀਂ ਆਪਣੀ 2 ਵੇਲੇ ਦੀ ਅਰਦਾਸ 'ਚ ਆਪਣੇ ਬੀਤੇ ਦੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਇਹ ਰਿਜ਼ੋਲਵ ਹੁੰਦਾ ਹੈ ਕਿ ਅਸੀਂ ਸ਼ਹੀਦਾਂ ਦੇ ਡੁੱਲੇ ਖੂਨ ਨੂੰ ਅਜਾਈ ਨਹੀਂ ਜਾਣ ਦੇਣਾ, ਇਸ ਦਾ ਹੱਕ ਲੈਣਾ। ਸੋ ਬਾਕੀ ਨਵੇਂ ਸਾਲ, ਮਹੀਨੇ, ਦਿਨ ਇਹ ਤਾਂ ਇੱਕ ਤੁਰੇ ਜਾ ਰਹੇ ਨੇ, ਨਾ ਇਹਨਾਂ ਤੇ ਸਾਡਾ ਕੰਟਰੋਲ ਹੈ, ਨਾ ਸਾਡੇ ਕਹਿਣ ਤੇ ਚੜ੍ਹਦੇ ਨੇ, ਨਾ ਲੱਥਦੇ ਨੇ, ਨਾ ਅਸੀਂ ਦਿੱਤੇ ਹੋਏ ਨੇ। ਲੇਕਿਨ ਇਹ ਹਰ ਓਪਰਚੁਨਿਟੀ ਜਾਂ ਹਰ ਮੌਕੇ ਦੇ ਉੱਤੇ ਅਸੀਂ ਆਪਣੇ ਅੰਦਰ ਵੱਲ ਝਾਕ ਕੇ ਦੇਖੀਏ ਕਿ ਸਾਡੇ ਕੀ ਫਰਜ਼ ਨੇ। ਜਿਹੜੇ ਬੀਤੇ ਵਾਲੇ ਨੇ ਉਹਨਾਂ ਨੇ ਆਪਣੇ ਫਰਜ਼ ਨਿਭਾਏ। ਸ਼ਹੀਦਾਂ ਤੋਂ ਵੱਡਾ ਜਾਂ ਸ਼ਹੀਦ ਤੋਂ ਵੱਡਾ ਰੁਤਬਾ ਤਾਂ ਕੋਈ ਨਹੀਂ ਹੁੰਦਾ, ਉਹਨਾਂ ਨੂੰ ਤਾਂ ਗੁਰੂ ਦੀ ਗੋਦ ਹਾਸਲ ਹੈ। ਪਰ ਅਸੀਂ ਆਪਣੇ ਆਪ ਨੂੰ ਜ਼ਰੂਰ ਉਹਨਾਂ ਦੀ ਯਾਦ ਦਹਾਨੀ ਕਰਕੇ ਵੰਗਾਰਦੇ ਕਿ ਅਸੀਂ ਵੀ ਉਸ ਰਸਤੇ ਨੂੰ ਜਿਹੜਾ ਗੈਰਤ ਦਾ,
ਅਣਖ ਦਾ, ਸੱਚ, ਹੱਕ, ਇਨਸਾਫ ਦਾ ਉਸ ਨੂੰ ਚੁਣਨਾ ਹੈ। ਜੀ ਔਰ ਅੱਜ ਜਦੋਂ ਅਸੀਂ ਵਰ੍ਹਾ 2021 ਦੀ ਗੱਲ ਕਰ ਰਹੇ ਹਾਂ, 1 ਜਨਵਰੀ ਦਾ ਦਿਨ, ਬਹੁਤ ਵਾਰ ਅਕਾਲ ਤਖਤ ਜਿਹੜਾ ਲਗਭਗ 4 ਸਦੀਆਂ ਪਹਿਲਾਂ ਦਿੱਲੀ ਤਖਤ ਤੋਂ 2 ਫੁੱਟ ਉੱਚਾ ਸੱਚ, ਹੱਕ, ਇਨਸਾਫ ਦਾ ਐਮਬੋਡੀਮੈਂਟ, ਜੀ ਮੀਰੀ ਪੀਰੀ ਦੀਆਂ 2 ਤਲਵਾਰਾਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਨੀਆਂ, ਔਰ ਜਿਹੜੇ ਪਹਿਲੇ ਢਾਡੀ ਸਨ ਜਿਨ੍ਹਾਂ ਨੇ ਇੱਕ ਪਿੰਡ ਸੁਰ ਸਿੰਘ ਦੇ ਰਹਿਣ ਵਾਲੇ, ਇੱਕ ਜਿਹੜੇ ਨੇ ਸੁਲਤਾਨਵਿੰਡ ਦੇ ਰਹਿਣ ਵਾਲੇ ਭਾਈ ਨੱਥਾ ਤੇ ਭਾਈ ਅਬਦੁੱਲਾ, ਜੀ ਉਹਨਾਂ ਨੇ ਜਿਹੜੀ ਪਹਿਲੀ ਵਾਰ ਪੜ੍ਹੀ, ਵਾਰ ਅਸੀਂ ਕਿਉਂਕਿ ਜਿਹੜੇ ਢਾਡੀ ਨੇ ਉਹਨਾਂ ਨੂੰ ਅਸੀਂ ਬਾਰਡ ਕਹਿੰਦੇ ਆ, ਜਿਹੜੇ ਵੀਰ ਰਸ ਬਹਾਦਰੀ ਦੀਆਂ ਗਾਥਾਵਾਂ ਸੁਣਾਉਂਦੇ ਨੇ, ਤੇ ਜਿਹੜੀ ਨਜ਼ਮ ਫਾਰਮ ਚ ਉਹ ਸੁਣਾਉਂਦੇ ਨੇ ਉਹਨੂੰ ਪੰਜਾਬੀ ਦੇ ਵਿੱਚ ਵਾਰ ਕਿਹਾ ਜਾਂਦਾ ਹੈ। ਔਰ ਜ਼ਾਹਰ ਹੈ ਕਿ ਇਹ ਜਿਹੜੀ ਵਾਰ ਦਾ ਪੋਇਟਰੀ ਦੇ ਵਿੱਚ ਕਨਸੈਪਟ ਹੈ, ਗੁਰੂ ਸਾਹਿਬਾਨ ਦੇ ਵੇਲੇ ਵੀ ਸੀ, ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਸੀ। ਇਸ ਲਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਜਿੱਥੇ ਫੋਕਲੋਰ ਦੇਖਦੇ ਹਾਂ, ਧੁਨੀ, ਜੀ ਟੁੰਡੇ ਅਸਰਾਜੇ ਕੀ ਧੁਨੀ, ਹੁਣ ਜੇ ਆਸਾ ਦੀ ਵਾਰ ਸਵੇਰ ਦੀ ਬਾਣੀ ਹੈ ਤੇ ਇਹਦਾ ਰਾਗ ਆਸਾ ਹੈ, ਉਹ ਵਾਰ ਦੀ ਤਰਜ ਹੈ, ਔਰ ਨਾਲ ਇਹ ਹਦਾਇਤ ਹੈ ਕਿ ਟੁੰਡੇ ਅਸਰਾਜੇ ਕੀ ਧੁਨੀ, ਜੀ ਇਹ ਪੰਜਾਬ ਦੇ ਫੋਕਲੋਰ ਦੇ ਵਿੱਚ ਸਨ। ਸੋ ਵਾਰ ਇੱਕ ਜੰਗੀ ਮਾਹੌਲ ਲਈ ਤਿਆਰ ਕਰਨ ਦੀ ਗੱਲ ਹੈ, ਵੀਰ ਰਸ ਦੀ ਗੱਲ ਹੈ। ਔਰ ਜਿਹੜੀ ਪਹਿਲੀ ਵਾਰ ਭਾਈ ਨੱਥੇ ਤੇ ਅਬਦੁੱਲੇ ਨੇ ਗਾਵੀ, ਜਦੋਂ 6ਵੇਂ ਪਾਤਸ਼ਾਹ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਪਹਿਨਦੇ ਨੇ, ਅਕਾਲ ਤਖਤ ਦਾ ਨੀਂਹ ਪੱਥਰ ਰੱਖਿਆ ਜਾਂਦਾ ਹੈ, ਤੇ ਉਹਨਾਂ ਗਾਵਿਆ ਕਿ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਉਸ ਵੇਲੇ ਕਿਉਂਕਿ 5ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋ ਚੁੱਕੀ ਸੀ, ਔਰ ਇਹ ਲਾਈਨਸ ਆਫ ਕਨਫਰੰਟੇਸ਼ਨ ਡਾਇਰੈਕਟ ਸਨ ਕਿ ਜੇ ਤੁਸੀਂ ਪੀਰੀ ਨੂੰ ਬਚਾਣਾ, ਰੂਹਾਨੀਅਤ ਨੂੰ ਬਚਾਣਾ, ਆਪਣੇ ਮੁੱਢਲੇ ਮਜ਼ਹਬੀ ਹੱਕ ਵੀ ਲੈਣੇ ਨੇ, ਤੇ ਮੀਰੀ ਤੋਂ ਬਿਨਾ, ਟੈਂਪਰਲ ਪਾਵਰ ਤੋਂ ਬਿਨਾ, ਪੋਲੀਟੀਕਲ ਸੋਵਰਨਟੀ ਤੋਂ ਬਿਨਾ ਤੁਸੀਂ ਆਪਣੇ ਮਜ਼ਹਬ ਨੂੰ ਮਹਿਫੂਜ਼ ਨਹੀਂ ਕਰ ਸਕਦੇ। ਔਰ ਅਸੀਂ ਦੇਖਦੇ ਹਾਂ ਕਿ ਜੇ ਪਾਕਿਸਤਾਨ ਦਾ ਵਜੂਦ 23 ਮਾਰਚ 1940 ਦੀ ਲਾਹੌਰ ਡੈਕਲੇਰੇਸ਼ਨ ਚੋਂ ਨਿਕਲਦਾ ਹੈ, ਤੇ ਉਸ 'ਚ ਵੀ ਪੋਲੀਟੀਕਲ ਸਿਸਟਮ ਦੀ ਘਾੜਤ ਜਾਂ ਜਿਓਗ੍ਰਾਫੀਕਲ ਐਂਟੀਟੀ ਦੀ ਗੱਲ ਇਸ ਲਈ ਸੀ ਕਿਉਂਕਿ ਕਾਇਦੇ ਆਜ਼ਮ ਜਾਂ ਮੁਸਲਮਾਨਾਂ ਨੇ ਉਸ ਪੀਰੀਅਡ 'ਚ ਮਹਿਸੂਸ ਕਰ ਲਿਆ ਸੀ ਕਿ ਮੈਜੋਰਿਟੇਰੀਅਨ ਹਕੂਮਤ ਦੇ ਹੁੰਦੇ ਆ, ਜਿਹੜੀ ਕਿ ਬਣਨੀ ਸੀ, ਹਿੰਦੂਆਂ ਦੀ ਮੈਜੋਰਿਟੀ ਸੀ, ਇਸਲਾਮ ਮਹਿਫੂਜ਼ ਨਹੀਂ ਹੋਏਗਾ। ਸੋ ਇਹ ਕਨਸੈਪਟ ਵਕਤਨ ਬਾ ਵਕਤਨ ਅਸੀਂ ਦੁਨੀਆ ਦੇ ਹਰ ਖੇਤਰ ਦੇ ਵਿੱਚ ਦੇਖ ਸਕਦੇ ਹਾਂ ਕਿ ਕਿਵੇਂ ਪੋਲੀਟੀਕਲ ਪਾਵਰ ਦਾ ਮਤਲਬ ਦੂਸਰਿਆਂ ਦੇ ਹੱਕ ਖੋਣਾ ਨਹੀਂ ਹੁੰਦਾ, ਤੁਸੀਂ ਆਪਣੇ ਫਿਰ ਮਜ਼ਹਬੀ, ਔਰ ਜੇ ਅਸੀਂ ਅੱਜ ਦੇ ਕੰਟੈਕਸਟ ਦੇਖੀਏ, ਜਦੋਂ ਅਸੀਂ ਗੁਲਾਮੀ ਦੀ ਗੱਲ ਕਰਦੇ ਹਾਂ ਸਿੱਖਾਂ ਦੀ, ਤਾਂ ਰਿਪੀਟਡਲੀ ਅਸੀਂ ਕਹਿੰਦੇ ਹਾਂ ਫਿਜ਼ੀਕਲ ਜੈਨੋਸਾਈਡ, ਇਕਨੋਮਿਕਲ ਜੈਨੋਸਾਈਡ, ਕਲਚਰਲ ਜੈਨੋਸਾਈਡ, ਹਿਸਟੋਰੀਕਲ ਜੈਨੋਸਾਈਡ। ਅੱਜ ਜੋ ਲੱਖਾਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ ਦਿੱਲੀ ਨੂੰ ਘੇਰ ਕੇ, ਉਹ ਇਕਨੋਮਿਕਲ ਜੈਨੋਸਾਈਡ ਦਾ ਜਿਹੜਾ ਉਹਨਾਂ ਦਾ ਆਖਰੀ ਹਥਿਆਰ ਹੈ, ਉਸ ਨੂੰ ਰੋਕਣ ਦੇ ਲਈ ਨੇ। ਸੋ ਜ਼ਾਹਰ ਹੈ ਕਿ ਇਹ ਜਦੋਂ ਜੂਨ 84 ਦੇ ਪਹਿਲੇ ਹਫਤੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਹੁੰਦਾ ਹੈ, ਸਿੱਖ ਕੌਮ ਐਲਾਨੀਆ ਤੌਰ ਦੇ ਉੱਤੇ ਇਹ ਕਹਿ ਦਿੰਦੀ ਹੈ ਕਿ ਵੀ ਇਨਫ ਇਜ਼ ਇਨਫ, ਕਿ ਵੀ ਹੁਣ ਸਾਡਾ ਇੰਡੀਅਨ ਸਟੇਟ ਦੇ ਨਾਲ ਕੋਈ ਜਿਹੜਾ ਉਹ ਨਹੀਂ ਰਹੇਗਾ ਸਰੋਕਾਰ, ਅਸੀਂ ਆਜ਼ਾਦ ਮੁਲਕ ਚਾਹਾਂਗੇ। ਔਰ ਉਹਦੇ ਲਈ ਇੱਕ ਪ੍ਰੋਸੈਸ ਫੋਲੋ ਕੀਤੀ ਗਈ। ਜ਼ਾਹਰ ਹੈ 26 ਜਨਵਰੀ 1986 ਨੂੰ ਸਰਬੱਤ ਖਾਲਸਾ, ਜਦੋਂ ਕਿ 4 ਚਫੇਰੇ ਪੰਜਾਬ 'ਚ ਫੌਜ ਸੀ, ਪੁਲਿਸ ਸੀ, ਲੱਖਾਂ ਸਿੱਖ ਜਿਹੜੇ ਨੇ ਉਹ ਫਲਾਊਟ ਕਰਕੇ ਬੱਸਾਂ ਗੱਡੀਆਂ ਬੰਦ ਕਰ ਦਿੱਤੀਆਂ ਗਈਆਂ, 2 ਲੱਖ ਤੋਂ ਜ਼ਿਆਦਾ ਦੀ ਗੈਦਰਿੰਗ ਅਕਾਲ ਤਖਤ ਸਾਹਿਬ ਤੇ ਸੀ। ਔਰ ਉਸ ਸਰਬੱਤ ਖਾਲਸਾ ਨੇ 5 ਮੈਂਬਰੀ ਪੰਥਕ ਕਮੇਟੀ, ਬਾਬਾ ਗੁਰਬਚਨ ਸਿੰਘ ਮਾਨੋਚਾਲ ਜਿਨ੍ਹਾਂ ਦੀ ਨਜ਼ਮ ਅਸੀਂ ਕੱਲ ਸਾਂਝੀ ਕੀਤੀ ਸੀ, ਉਹਨਾਂ ਦੀ ਕਮਾਂਡ ਦੇ ਵਿੱਚ ਚੁਣੀ। ਔਰ ਜ਼ਾਹਰ ਹੈ ਅਕਾਲ ਤਖਤ ਦੀ ਸੀਟ ਜਿਹੜੀ ਟੈਂਪਰਲ ਸੀਟ ਹੈ, ਉਸ ਦੇ ਲਈ ਜਿਹੜੇ ਜਥੇਦਾਰ ਚੁਣੇ ਗਏ ਉਹ ਜੇਲ੍ਹ 'ਚ ਬੈਠੇ ਸਨ, ਭਾਈ ਜਸਬੀਰ ਸਿੰਘ ਰੋਡੇ। ਬਾਅਦ ਦੇ ਵਿੱਚ ਉਹਨਾਂ ਦਾ ਕੀ ਕਿਰਦਾਰ ਰਿਹਾ ਕੀ ਨਹੀਂ, ਅਸੀਂ ਇਸ ਬਹਿਸ 'ਚ ਨਹੀਂ ਜਾਵਾਂਗੇ, ਲੇਕਿਨ ਉਸ ਵੇਲੇ ਸੰਤਾਂ ਦੀ ਸ਼ਹਾਦਤ ਸੀ, ਉਹਨਾਂ ਦੀ ਕੁਰਬਾਨੀ ਸੀ, ਔਰ ਨਾਂ ਜਿਹੜਾ ਉਹ ਬਹੁਤ ਵੱਡਾ ਸੀ। ਰੋਡੇ ਪਿੰਡ ਹੀ ਇੱਕ ਰਿਸਪੈਕਟੇਬਲ ਪਿੰਡ ਦੇ ਤੌਰ ਤੇ ਸੀ, ਕਿਉਂਕਿ ਸੰਤਾਂ ਦਾ ਸੰਬੰਧ ਸੀ। ਭਾਈ ਜਸਬੀਰ ਸਿੰਘ ਉਹਨਾਂ ਦੇ ਭਤੀਜੇ ਸਨ, ਔਰ ਉਹਨਾਂ ਦੇ ਭਰਾਤਾ ਜਿਹੜੇ ਨੇ ਭਾਈ ਜਗੀਰ ਸਿੰਘ, ਉਹ ਵੀ ਨਾਲ ਸੰਤਾਂ ਦੇ ਸ਼ਹੀਦ ਹੋਏ ਸੀ।
ਔਰ ਜ਼ਾਹਰ ਹੈ ਕਿ ਭਾਈ ਜਸਬੀਰ ਸਿੰਘ ਰੋਡੇ ਦਾ ਪੁਲਿਸ ਹਿਰਾਸਤ 'ਚ ਸਨ। ਔਰ ਦੂਸਰਾ ਸੀ ਕਿ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਭਾਈ ਗੁਰਦੇਵ ਸਿੰਘ ਕੌਂਕੇ ਇਹ ਐਕਟਿੰਗ ਜਥੇਦਾਰ ਹੋਣਗੇ। ਹੁਣ ਅਸੀਂ ਜਦੋਂ 4 ਦਹਾਈਆਂ ਵੱਲ ਮੁੜ ਕੇ ਦੇਖਦੇ ਹਾਂ, ਜਦੋਂ ਅਸੀਂ ਅਕਾਲ ਤਖਤ ਦਾ 4 ਸਦੀਆਂ ਦਾ ਇਤਿਹਾਸ ਦੇਖਦੇ ਹਾਂ, ਤੇ ਸਾਡੀਆਂ ਯਾਦਾਂ ਦੇ ਵਿੱਚ ਅਕਾਲੀ ਫੂਲਾ ਸਿੰਘ ਨਿਹੰਗ, ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਉਹਨਾਂ ਦੀ ਹਿੰਮਤ ਜਾਂ ਉਹਨਾਂ ਦਾ ਕਰੇਜ ਇਸ ਲੈਵਲ ਦਾ ਸੀ ਕਿ ਉਹ ਮਹਾਰਾਜੇ ਨੂੰ ਵੀ ਟੋਕਦੇ ਸੀ ਜਦੋਂ ਕੋਈ ਗਲਤੀ ਕਰਦਾ ਸੀ। ਔਰ ਉਹ ਲੁੰਡੇ ਦਰਿਆ ਦੇ ਕੰਢੇ ਜੰਗ ਦੇ ਵਿੱਚ, ਨਸ਼ਹਿਰੇ ਦੀ ਜੰਗ ਦੇ ਵਿੱਚ ਸ਼ਹੀਦ ਹੋਏ। ਲੇਕਿਨ ਜਦੋਂ ਅਸੀਂ ਅਕਾਲ ਤਖਤ ਦੇ ਵਕਾਰ ਦੀ ਗੱਲ ਕਰਦੇ ਹਾਂ ਕਿ ਜਥੇਦਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ, ਤੇ ਅਕਾਲੀ ਫੂਲਾ ਸਿੰਘ ਵੱਲ ਧਿਆਨ ਜਾਂਦਾ ਹੈ ਕਿ ਕਿਵੇਂ ਉਹਨਾਂ ਨੇ ਅਰਦਾਸ ਤੇ ਪਹਿਰਾ ਦਿੱਤਾ ਹੈ। ਔਰ ਇਸ ਸਾਰੇ ਪੀਰੀਅਡ 'ਚ ਇੱਕ ਲੰਬੀ ਹਿਸਟਰੀ ਹੈ ਅਕਾਲ ਤਖਤ ਦੀ। ਪਰ ਜੇ ਅਸੀਂ ਇਹਨਾਂ 4 ਦਹਾਈਆਂ 'ਚ ਦੇਖਣਾ ਹੋਏ ਕਿ ਅਕਾਲ ਤਖਤ ਦੀ ਅਜ਼ਮਤ, ਕੌਮੀ ਆਜ਼ਾਦੀ ਦੀ ਗੱਲ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਦੀ ਗੱਲ ਕਿਸ ਨੇ ਨਿਭਾਈ, ਤੇ ਜ਼ਾਹਰ ਹੈ ਕਿ ਇਹ ਇੱਕੋ ਇੱਕ ਸਾਡੇ ਇਹਨਾਂ 4 ਦਹਾਈਆਂ ਦੇ ਉਹ ਜਥੇਦਾਰ ਨੇ ਅਕਾਲ ਤਖਤ ਦੇ ਜਿਨ੍ਹਾਂ ਨੇ ਸ਼ਹਾਦਤ ਪਾਈ ਹੈ। ਭਾਈ ਗੁਰਦੇਵ ਸਿੰਘ ਕੌਂਕੇ, ਔਰ ਕੌਂਕੇ ਪਿੰਡ ਡਿਸਟ੍ਰਿਕਟ ਲੁਧਿਆਣਾ ਦਾ ਪ੍ਰੋਮੀਨੈਂਟ ਵੱਡਾ ਪਿੰਡ ਹੈ। ਕੌਂਕੇ ਪਿੰਡ ਦਾ ਇੱਕ ਆਪਣਾ ਇਤਿਹਾਸ ਹੈ। ਕਦੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਇਸ ਪਿੰਡ 'ਚ ਆਏ ਸਨ, ਔਰ ਐਸਾ ਇਤਿਹਾਸਕ ਸਰੋਤ ਨੇ ਕਿ ਭਾਈ ਹੀਰਾ ਜੀ ਨਾਂ ਦੇ ਇੱਕ ਪਿੰਡ ਦੇ ਰਹਿਣ ਵਾਲੇ ਗੁਰਸਿੱਖ ਨੇ ਬੜਾ ਮਧੁਰ, ਖੂਬਸੂਰਤ, ਅੰਦਰ ਸੁਰਤ ਨੂੰ ਜੋੜਨ ਵਾਲਾ ਕੀਰਤਨ ਕੀਤਾ। ਔਰ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਇਹ ਤਾਂ ਹੀਰਿਆਂ ਦੀ ਧਰਤੀ ਹੈ। ਜ਼ਾਹਰ ਹੈ ਹੀਰਾ ਪ੍ਰੈਸ਼ੀਅਸ ਹੁੰਦਾ ਹੈ ਕਿ ਕੀਮਤੀ ਮਨੁੱਖ। ਔਰ ਜੇ ਕੌਂਕਿਆਂ ਦੀ ਅਸੀਂ ਹਿਸਟਰੀ ਦੇਖੀਏ ਤੇ ਉਸੇ ਹੀ ਧਰਤੀ ਚੋਂ ਜਦੋਂ ਅਸੀਂ ਪਹਿਲੀ ਜੰਗ ਹਿੰਦ ਪੰਜਾਬ ਜਾਂ ਸਿੰਘਾਂ ਫਰੰਗੀਆਂ ਦੀ ਜੰਗ ਦੇਖਦੇ ਹਾਂ, ਤੇ ਉਹਨਾਂ ਦਾ ਜਿਹੜਾ ਨਾਇਕ ਬਣ ਕੇ ਉਭਰਦਾ ਹੈ ਉਹ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ। ਔਰ ਜਿਸ ਸ਼ਾਮ ਸਿੰਘ ਅਟਾਰੀ ਵਾਲੇ ਬਾਰੇ ਸ਼ਾਹ ਮੁਹੰਮਦ, ਜਿਨ੍ਹਾਂ ਨੇ ਇਹ ਜੰਗ ਹਿੰਦ ਪੰਜਾਬ ਜਾਂ ਜੰਗਨਾਮਾ ਸਿੰਘਾਂ ਫਰੰਗੀਆਂ ਲਿਖਿਆ, ਉਹਨਾਂ ਨੇ ਜਦੋਂ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਟ੍ਰਿਬਿਊਟ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਆਈਆਂ ਪਲਟਣਾ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ, ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬਨ ਸ਼ਸਤਰੀ ਜੋੜ ਵਿਛੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਸੋ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜਿਹੜੇ ਸਭਰਾਵਾਂ ਦੀ ਜੰਗ ਦੇ ਵਿੱਚ ਸ਼ਹੀਦ ਹੁੰਦੇ ਨੇ, ਉਹ ਇਸ ਪਿੰਡ ਦੇ ਨਾਲ ਹੀ ਉਹਨਾਂ ਦਾ ਉਹ ਰਹਿਣ ਵਾਲੇ ਸੀ। ਉਹਨਾਂ ਦੇ ਪਿਤਾ ਸਰਦਾਰ ਨਿਹਾਲ ਸਿੰਘ ਜਿਹੜੇ ਇਸ ਪਿੰਡ ਦੇ ਸਨ, ਔਰ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਜਰਨੈਲ ਸੀ ਸ਼ਾਮ ਸਿੰਘ ਦੇ ਪਿਤਾ ਨਿਹਾਲ ਸਿੰਘ ਵੀ। ਔਰ ਜਿਹੜਾ ਅਟਾਰੀ, ਜਿਹੜਾ ਬਾਰਡਰ ਤੋਂ ਜਿਹੜਾ ਜਸਟ 12-13 ਮੀਲ ਦੇ ਉੱਤੇ ਹੈ, ਉਹ ਇੱਕ ਉਹਨਾਂ ਨੂੰ ਜਗੀਰ ਦੇ ਤੌਰ ਤੇ ਮਿਲਿਆ ਸੀ। ਅਟਾਰੀ ਉੱਚੇ ਘਰ ਨੂੰ ਕਹਿੰਦੇ ਨੇ, ਔਰ ਉੱਥੇ ਸਰਦਾਰ ਨਿਹਾਲ ਸਿੰਘ ਉਹਨਾਂ ਨੇ ਉੱਚਾ ਘਰ ਅਟਾਰੀ ਵਾਲਾ ਬਣਾਇਆ, ਉਹਨਾਂ ਨਾਲ ਅਟਾਰੀ ਵਾਲੇ ਜੁੜਿਆ, ਔਰ ਉਹਨਾਂ ਦੇ ਪੁੱਤਰ ਸਰ ਸ਼ਾਮ ਸਿੰਘ ਅਟਾਰੀ ਵਾਲੇ ਫਿਰ ਜਿਹੜੇ ਨੇ ਉਹ ਰਣਜੀਤ ਸਿੰਘ ਦੇ ਨਾ ਸਿਰਫ ਇੱਕ ਵੱਡੇ ਜਰਨੈਲ ਸਨ, ਮਹਾਰਾਜਾ ਰਣਜੀਤ ਸਿੰਘ ਦਾ ਪੋਤਾ ਕੰਵਰ ਨੌ ਨਿਹਾਲ ਸਿੰਘ, ਉਹ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਬੇਟੀ ਨਾਨਕੀ ਜਿਨ੍ਹਾਂ ਦਾ ਨਾਂ ਸੀ, ਉਹਨਾਂ ਦੇ ਨਾਲ ਵਿਆਹਿਆ ਹੋਇਆ ਸੀ। ਸੋ ਕੌਂਕਿਆਂ ਦੇ ਵਿੱਚ ਔਰ ਕਰੰਟ ਦੌਰ ਸੀ ਮਾਤਾ ਕਿਸ਼ਨ ਕੌਰ ਦਾ ਜ਼ਿਕਰ ਵੀ ਕਰਦੇ ਹਾਂ। ਔਰ ਇਸੇ ਹੀ ਹੀਰਿਆਂ ਦੀ ਧਰਤੀ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਫਰਮਾਇਆ ਸੀ, ਉਸ ਦੇ ਵਿੱਚ ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਇੱਕ ਅਮੀਰ ਘਰਾਣੇ, ਜਦੋਂ ਅਸੀਂ ਜ਼ਿਮੀਂਦਾਰਾ ਜ਼ਮੀਨ ਦੇ ਹਵਾਲੇ ਨਾਲ ਹੀ ਅਮੀਰੀ ਹੁੰਦੀ, ਪਰ ਰੁਚੀ ਇਹਨਾਂ ਦੀ ਸ਼ੁਰੂ ਤੋਂ ਗੁਰਬਾਣੀ ਵੱਲ, ਧਾਰਮਿਕ, ਛੋਟੀ ਉਮਰ 'ਚ ਅੰਮ੍ਰਿਤਪਾਨ ਕੀਤਾ, ਦਮਦਮੀ ਟਕਸਾਲ ਦੇ ਨਾਲ ਜੁੜੇ ਵਿਦਿਆ ਲਈ, ਔਰ ਬੜੇ ਬੇਖੌਫ। ਮੈਨੂੰ ਉਹਨਾਂ ਦੇ ਦੀਦਾਰ ਕਰਨ ਦਾ ਮੌਕਾ ਵੀ ਮਿਲਿਆ, ਖਾਸ ਤੌਰ ਤੇ ਜਦੋਂ ਉਹਨਾਂ ਨੂੰ ਜਥੇਦਾਰ ਥਾਪਿਆ ਗਿਆ, ਔਰ ਉਸ ਤੋਂ ਬਾਅਦ ਉਹ ਉਸ ਦਰਬਾਰ ਸਾਹਿਬ ਦੀ ਹਦੂਦ ਚੋਂ ਹੀ ਉਹਨਾਂ ਨੂੰ 30 ਅਪ੍ਰੈਲ 1986 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹਦੇ ਵੱਲ ਮੈਂ ਆਵਾਂਗਾ। ਔਰ ਇਹ ਭਾਈ ਗੁਰਦੇਵ ਸਿੰਘ ਕੌਂਕੇ ਇੱਕ ਜਿਨ੍ਹਾਂ ਨੇ, ਔਰ ਬੜੇ ਦਰਸ਼ਨੀ, ਲੰਬਾ ਚੰਮਾ ਕੱਦ, ਔਰ ਬੇਖੌਫ, ਔਰ ਵੰਗਾਰ, ਚੈਲੰਜ ਦੁਸ਼ਮਣ ਦੀ, ਔਰ ਸੰਤ ਪਿੰਡਰਾਂ ਵਾਲਿਆਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਆ, ਕਿਉਂਕਿ ਉਹ ਪੀਰੀਅਡ ਸੀ 84 ਤੋਂ ਇੱਕਦਮ ਬਾਅਦ ਦਾ ਕਿ ਸਰਕਾਰੀ ਏਜੰਸੀਆਂ ਇਹ ਸ਼ੱਕ
ਪਾਉਣ ਦੇ ਵਿੱਚ ਕਾਮਯਾਬ ਹੋ ਗਈਆਂ ਸੀ ਕਿ ਜੀ ਸੰਤ ਭਿੰਡਰਾਂਵਾਲੇ ਚੜ੍ਹਦੀ ਕਲਾ 'ਚ ਨੇ, ਉਹ ਨਿਕਲ ਗਏ ਨੇ। ਜੀ ਔਰ ਉਸ ਦੌਰ ਦੇ ਵਿੱਚ ਸਰਕਾਰ ਨਹੀਂ ਸੀ ਚਾਹੁੰਦੀ ਕਿ ਖਾਲਿਸਤਾਨ ਦੀ ਗੱਲ ਜਾਂ ਨਿਸ਼ਾਨਾ ਜੋ ਸੰਤ ਭਿੰਡਰਾਂਵਾਲਿਆਂ ਦਾ ਲਫ਼ਜ਼ ਸੀ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ, ਨਾਪਾਕ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਜੀ ਸੋ ਇਹ ਵੀ ਕੁਝ ਚੀਜ਼ਾਂ ਹਿਸਟੋਰੀਕਲ ਨੇ ਕਿ ਕਿਵੇਂ ਜਦੋਂ ਭਾਈ ਗੁਰਦੇਵ ਸਿੰਘ ਕੌਂਕੇ ਐਜ਼ ਏ ਐਕਟਿੰਗ ਜਥੇਦਾਰ ਚੁਣੇ ਜਾਂਦੇ ਨੇ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ, ਤੇ ਕਿਵੇਂ ਉਹ ਇਸ ਤੇ ਪਹਿਰਾ ਦਿੰਦੇ ਨੇ, ਕਿਵੇਂ 29 ਅਪ੍ਰੈਲ 1986 ਨੂੰ ਜਦੋਂ ਖਾਲਿਸਤਾਨ ਦੀ ਡੈਕਲੇਰੇਸ਼ਨ ਹੁੰਦੀ ਹੈ, ਬਰਨਾਲੇ ਦੀ ਸਰਕਾਰ ਹੈ ਪੰਜਾਬ 'ਚ, ਬਰਨਾਲਾ ਦਿੱਲੀ ਗਿਆ ਹੋਇਆ ਹੈ, ਨੈਸ਼ਨਲ ਇੰਟੈਗ੍ਰੇਸ਼ਨ ਕੌਂਸਲ ਦੀ ਮੀਟਿੰਗ ਸੀ, ਫੌਰਨ ਹੈਲੀਕਾਪਟਰ ਤੇ ਉਹਨੂੰ ਵਾਪਸ ਭੇਜਿਆ ਜਾਂਦਾ ਹੈ, ਦੂਸਰੇ ਜਹਾਜ਼ਾਂ 'ਚ ਕਮਾਂਡੋ ਉਤਰਦੇ ਨੇ ਤੇ 30 ਅਪ੍ਰੈਲ ਨੂੰ ਦੁਬਾਰਾ ਦਰਬਾਰ ਸਾਹਿਬ ਦੇ ਉੱਤੇ ਧਾਵਾ ਬੋਲਿਆ ਜਾਂਦਾ ਹੈ। ਐਲਾਨ ਕਰਨ ਵਾਲੇ ਤਾਂ ਨਿਕਲ ਜਾਂਦੇ ਨੇ ਪਹਿਲਾਂ ਹੀ, ਲੇਕਿਨ ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਨੇ ਉਹ ਗ੍ਰੇਸਫੁਲੀ ਉੱਥੇ ਗ੍ਰਿਫਤਾਰੀ ਦਿੰਦੇ ਨੇ ਜੇਲ੍ਹ, ਔਰ ਉਹਨਾਂ ਦੇ ਸਾਰੇ ਪੀਰੀਅਡ 'ਚ ਉਹਨਾਂ ਦੀ ਸ਼ਹਾਦਤ ਜਿਹੜੀ 1 ਜਨਵਰੀ 1993 ਨੂੰ ਹੁੰਦੀ ਹੈ, ਉਸ ਤੱਕ ਇਸ ਸਾਰੇ ਪੀਰੀਅਡ 'ਚ ਅਸੀਂ 86 ਤੋਂ 92 93 ਤੱਕ ਦੇਖੀਏ ਤੇ ਉਹ ਜੇਲ੍ਹ ਯਾਤਰਾ ਵੀ ਕਾਮਨ ਹੈ, ਟਾਰਚਰ ਵੀ, ਟਾਰਚਰ ਕਰਨ ਵਾਲਾ ਸੁਮੇਧ ਸੈਣੀ ਹੈ ਕਿ ਸਵਰਨਾ ਘੋਟਣਾ ਹੈ। ਪਰ ਇਸ ਪੀਰੀਅਡ ਦੇ ਵਿੱਚ ਕਦੇ ਵੀ ਉਹਨਾਂ ਨੇ ਜ਼ਮਾਨਤ ਲਈ ਨਹੀਂ ਕਿਹਾ, ਉਹ ਹਮੇਸ਼ਾ ਜਾ ਕੇ ਸਾਬਤ ਕਰਦੇ ਸੀ ਕੋਰਟ 'ਚ ਕਿ ਕੇਸ ਝੂਠਾ ਹੈ। ਜੇਲ੍ਹ 'ਚ ਹੁੰਦਿਆਂ ਵੀ ਉਹ ਵੱਡੀ ਕਿਰਪਾਨ ਆਪਣੀ ਜਿਹੜੀ ਹੈ ਉਹਨਾਂ ਨੇ ਕਦੇ ਨਹੀਂ ਛੱਡੀ ਕਿ ਮੈਂ ਜਥੇਦਾਰ ਹਾਂ ਔਰ ਇਹ ਮੇਰੀ ਕੌਮ ਦਾ ਜਿਹੜਾ ਉਹ ਮੈਨੂੰ ਮਾਣ ਹੈ ਕਿ ਮੈਂ ਇਸ ਵਕਾਰ ਨੂੰ ਕਾਇਮ ਰੱਖਣਾ। ਬਿਲਕੁਲ। ਔਰ ਉਹਨਾਂ ਦੇ ਦੇਖੋ ਹਕੂਮਤ ਉਹਨਾਂ ਤੋਂ ਘਬਰਾਉਂਦੀ ਹੈ ਜਿਹਨਾਂ ਲਈ ਲੱਗਦਾ ਹੈ ਕਿ ਵੀ ਬੇਸਿਕ ਚੇਂਜਸ ਜਿਹਨਾਂ 'ਚ ਇੱਕ ਇਖਲਾਕ ਸੀ, ਉਹਨਾਂ ਨੇ ਜਿਸ ਕਿਸਮ ਦਾ ਸਿਸਟਮ ਐਸਟੈਬਲਿਸ਼ ਕੀਤਾ, ਉਹਨਾਂ ਦੇ ਮਾਲਵਾ ਇਨ ਜਨਰਲ ਔਰ ਲੁਧਿਆਣਾ ਇਨ ਪਾਰਟਿਕੂਲਰ, ਜਗਰਾਵਾਂ ਜਾਂ ਕੌਂਕਿਆਂ ਉਹਨਾਂ 'ਚ ਇਹ ਪੈਂਦਾ, ਉਹਨਾਂ ਇਲਾਕਿਆਂ 'ਚ ਜਿਹੜੇ ਝਗੜੇ ਸੀ, ਖਾਲਸਾ ਪੰਚਾਇਤਾਂ ਦੀ ਗੱਲ ਆਈ, ਲੋਕਾਂ ਦੇ ਝਗੜੇ ਨਿਬੇੜਨੇ, ਨਸ਼ਿਆਂ ਤੋਂ ਦੂਰ ਕਰਨਾ, ਅੰਮ੍ਰਿਤ ਸੰਚਾਰ ਦੇ ਰਾਹੀਂ ਨੌਜਵਾਨਾਂ ਨੂੰ ਇਸ ਪਾਸੇ ਲਿਆਉਣਾ ਔਰ ਉਹਨਾਂ ਨੂੰ ਵੰਗਾਰਨਾ ਕਿ ਭਾਈ ਇਹ ਸੱਚ, ਹੱਕ, ਇਨਸਾਫ ਦਾ ਰਸਤਾ ਜਿਹੜਾ ਗੁਰੂ ਕਲਗੀਧਰ ਨੇ ਸਾਨੂੰ ਦੱਸਿਆ ਔਰ ਸੰਤ ਭਿੰਡਰਾਂਵਾਲੇ ਜਿਸ ਰਸਤੇ ਤੇ ਤੁਰਦੇ ਆ, ਜਿਨ੍ਹਾਂ ਨੇ ਇਹ ਸਾਰਾ ਜਿਹੜਾ ਇਸ ਪਾਸੇ ਹਕੂਮਤ ਨੂੰ ਚੈਲੰਜ ਕੀਤਾ ਹੈ, ਖਾਲਿਸਤਾਨ ਤੋਂ ਬਿਨਾਂ ਜਿਹੜਾ ਕੋਈ ਹੱਲ ਨਹੀਂ। ਔਰ ਇਹ ਸਰਕਾਰ ਹਕੂਮਤਾਂ ਜਿਹੜਾ ਇਫੈਕਟਿਵ ਇਨਸਾਨ ਹੁੰਦਾ ਹੈ ਔਰ ਹੌਲੀ ਹੌਲੀ ਉਹਨਾਂ ਦੀ ਛਵੀ ਇਸ ਕਿਸਮ ਦੀ ਬਣ ਰਹੀ ਸੀ ਕਿ ਏਜੰਸੀਆਂ ਵੀ ਘਬਰਾ ਰਹੀਆਂ ਸੀ ਕਿ ਇਹ ਤਾਂ ਇੱਕ ਹੋਰ ਭਿੰਡਰਾਂਵਾਲੇ ਦਾ ਮੇਕਿੰਗ ਨੇ। ਔਰ ਫਿਰ ਕਿਵੇਂ ਉਹਨਾਂ ਨੂੰ 25 ਦਸੰਬਰ 1992 ਨੂੰ ਜਦੋਂ ਆਪਣੇ ਪਿੰਡ ਕੌਂਕੇ ਉਹ ਕਥਾ ਕਰਕੇ ਬਾਹਰ ਗੁਰਦੁਆਰਾ ਸਾਹਿਬ ਤੋਂ ਨਿਕਲਦੇ ਨੇ, ਪੁਲਿਸ ਦਾ ਇੰਸਪੈਕਟਰ ਗੁਰਦੀਪ ਸਿੰਘ ਔਰ ਜਿਹੜਾ ਉਹ ਹੋਰ ਇੱਕ ਉਹਨਾਂ ਨੂੰ ਗ੍ਰਿਫਤਾਰ ਕਰਦੇ ਨੇ। ਉਹ ਆਪਣੇ ਘਰੋਂ ਆ ਕੇ ਉਹ ਕਹਿੰਦੇ ਨੇ ਮੈਂ ਇਸ਼ਨਾਨ ਜਿਹੜਾ ਆਪਣੇ ਕੱਪੜੇ ਬਦਲਾਂ, ਔਰ ਕਿਉਂਕਿ ਜ਼ਾਹਰ ਹੈ ਕਿ ਵੀ ਉਸ ਸਾਰੇ ਦੇ ਵਿੱਚ ਪਿੰਡ ਵਾਲਿਆਂ ਨੂੰ ਜਦੋਂ ਜੀਪ 'ਚ ਗ੍ਰਿਫਤਾਰ ਕਰਕੇ ਬਿਠਾਉਂਦੇ ਨੇ, ਐਡਰੈਸ ਕਰਦੇ ਨੇ ਕਿ ਭਾਈ ਸਾਡੀ ਫਤਿਹ ਕਬੂਲ ਕਰਨਾ, ਕਿਉਂਕਿ ਉਹਨਾਂ ਨੂੰ ਜਿਹੜੇ ਇਸ ਰਸਤੇ ਦੇ ਪਰਮਾਰਥ ਤੇ ਪਾਂਧੀ ਨੇ ਉਹਨਾਂ ਨੂੰ ਪ੍ਰੀਮੋਨੀਸ਼ਨ ਹੁੰਦੀ ਹੈ ਕਿ ਭਾਈ ਹੁਣ ਕੀ ਹੋਣਾ ਹੈ। ਔਰ ਕਿਵੇਂ ਉਹਨਾਂ ਨੂੰ ਫਿਰ 25 ਤਰੀਕ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਔਰ ਅਗਲੇ 2-3 ਦਿਨ ਕਿਸ ਹਾਲਤ ਦੇ ਵਿੱਚ ਟਾਰਚਰ ਕਰਕੇ ਇੱਕ ਸਟਾਫ CIA ਦੂਜੇ 'ਚ ਔਰ 31 ਦਸੰਬਰ ਤੱਕ ਪਹੁੰਚਦੇ ਆ, ਟਾਰਚਰ ਕਰਕੇ ਉਹਨਾਂ ਨੂੰ ਸ਼ਹੀਦ ਕਰਕੇ 1 ਜਨਵਰੀ ਨੂੰ ਜਦੋਂ ਕਿ ਉਹਨਾਂ ਦੀ ਦੇਹ ਜਿਹੜੀ ਕਿ ਕਦੇ ਜਿਹੜੀ ਹੈ ਉਹ ਨਹੀਂ ਉਹਨਾਂ ਨੇ ਪਰਿਵਾਰ ਦੇ ਹਵਾਲੇ ਇਹ ਕਹਿ ਕੇ ਕਿ ਜੀ ਉਹ ਤਾਂ ਦੌੜ ਗਏ ਚੀਨ ਆਪਣੀਆਂ ਹਥਕੜੀਆਂ ਛਡਾ ਕੇ ਇਹ ਉਹ। ਹਾਲਾਂ ਇਸ ਦੇ ਉੱਤੇ ਜਿਹੜੀ ਰਾਮ ਨਾਰਾਇਣ ਕੁਮਾਰ ਔਰ ਹਿਊਮਨ ਰਾਈਟਸ ਗਰੁੱਪਸ ਨੇ ਇੱਕ CCDP ਬਣਾਈ ਸੀ ਹਾਂਜੀ ਕਿ ਵੀ ਇਹ ਕੋਆਰਡੀਨੇਸ਼ਨ ਕਮੇਟੀ ਫॉर ਡਿਸਅਪੀਅਰੈਂਸਿਸ, ਉਹਨਾਂ ਦੇ ਸਾਹਮਣੇ 2 ਗਵਾਹ ਆ ਕੇ ਜਿਹੜੇ ਉਹਨਾਂ ਨੇ ਟੈਸਟੀਫਾਈ, ਇੱਕ ਜਿਹੜਾ ਸਰਵਿੰਗ SSP ਸੀ ਇੱਕ ਦਰਸ਼ਨ ਸਿੰਘ ਨਾਂ ਦਾ ਬੰਦਾ, ਕਿ ਕਿਵੇਂ ਉਹਨਾਂ ਨੇ ਖੁਦ ਦੇਖਿਆ ਕਿ ਭਾਈ ਸਾਹਿਬ ਨੂੰ ਟਾਰਚਰ ਕਰਕੇ ਸ਼ਹੀਦ ਕੀਤਾ ਗਿਆ। ਔਰ ਇਸ ਸਾਰੇ ਪੀਰੀਅਡ 'ਚ ਉਹਨਾਂ ਦਾ ਪਰਿਵਾਰ, ਬੱਚੇ ਔਰ ਖਾਸ ਤੌਰ ਤੇ ਮੇਰਾ ਵੀ ਸੰਪਰਕ ਰਿਹਾ ਉਹਨਾਂ ਦੇ son-in-law ਸਰਬਜੋਤ ਸਿੰਘ ਸਵੱਦੀ, ਜਿੱਥੇ ਉਹਨਾਂ ਦੀ ਬੇਟੀ ਸਰਬਜੀਤ ਕੌਰ ਦੇ ਨਾਲ ਉਹਨਾਂ ਦਾ ਆਨੰਦ ਕਾਰਜ ਹੋਇਆ। ਮੇਰੇ ਨਾਲ ਉਹਨਾਂ ਦੀ ਮੇਲ ਮੁਲਾਕਾਤ ਮੁੱਢਲੇ ਸਾਲਾਂ 'ਚ ਜਦੋਂ ਇੱਥੇ ਆਉਂਦੇ ਨੇ ਔਰ ਮੈਂ ਮਾਤਾ ਜੀ ਨੂੰ ਵੀ ਮਿਲਣ ਦਾ ਮੈਨੂੰ ਸੁਭਾਗ ਮਿਲਿਆ। ਸੋ ਇੱਕ ਉਹ ਪਰਿਵਾਰ ਜਿਨ੍ਹਾਂ ਨੇ ਉਸ ਲੈਗੇਸੀ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ। ਔਰ ਇਹ ਕਿਉਂਕਿ ਜਦੋਂ ਬਹੁਤ ਸਾਰੀ ਥਾਵਾਂ ਤੇ ਸੈਲੀਬ੍ਰੇਸ਼ਨਸ ਨੇ, ਜੇ ਅਸੀਂ
ਹੀ ਆਪਣੇ ਸ਼ਹੀਦਾਂ ਨੂੰ ਯਾਦ ਨਹੀਂ ਕਰਾਂਗੇ ਔਰ ਇਹ ਬਿਲਕੁਲ। ਮੌਜੂਦਾ ਜਿਵੇਂ ਮੈਂ ਕਿਹਾ ਇਹਨਾਂ 4 ਡੈਕੇਡਸ ਦੇ ਵਿੱਚ ਇੱਕੋ ਜਥੇਦਾਰ ਨੇ ਅਕਾਲ ਤਖਤ ਦੇ ਜਿਨ੍ਹਾਂ ਦੀ ਰਹਿਨੁਮਾਈ ਥੱਲੇ ਖਾਲਿਸਤਾਨ ਦਾ ਐਲਾਨ ਹੁੰਦਾ ਹੈ ਔਰ ਜਿਹੜੇ ਇੱਕ ਆਦਰਸ਼ ਦੇ ਤੌਰ ਦੇ ਉੱਤੇ ਇਸ ਕੇਸਰੀ ਕਾਫਲੇ ਦੇ ਹਮਰਾਹ ਹੁੰਦੇ ਆ ਜਿਹੜਾ ਉਹ ਸ਼ਹੀਦੀ ਪਾਉਂਦੇ ਨੇ। ਸੋ ਅਸੀਂ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਜਿਹੜਾ ਹੈ ਉਹ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ। ਹਾਲਾਂ ਵਿੱਚ ਵਿਚਾਲੇ ਬਣਦਾ ਰਿਹਾ ਇਨਵੈਸਟੀਗੇਸ਼ਨ ਕਮੇਟੀ ਬਣਾਓ, ਇੱਕ ਤਿਵਾੜੀ ਕਮੇਟੀ ਬਣੀ ਔਰ ਜਿਹਦੀ ਰਿਪੋਰਟ ਕਦੇ ਵੀ ਬਾਦਲ 5 ਵਾਰ ਮੁੱਖ ਮੰਤਰੀ ਰਿਹਾ ਔਰ ਇਹਨਾਂ ਨੇ ਇਹ ਦੱਬ ਲਈ ਔਰ ਉਸ ਤਿਵਾੜੀ ਨੂੰ ਜਿਹੜਾ ਇਹਨੇ ਰਿਪੋਰਟ 'ਚ ਸਾਫ਼ ਮੈਂਸ਼ਨ ਕਿਉਂਕਿ ਇਹਦੇ ਲਈ ਸਵਰਨਾ ਘੋਟਣਾ ਜਿਹੜਾ ਸਿੱਧੇ ਤੌਰ ਤੇ ਏਜੰਸੀਆਂ ਲਈ ਕੰਮ ਕਰਦਾ ਸੀ ਉਹ ਜ਼ਿੰਮੇਵਾਰ ਸੀ ਤਾਂ ਉਹਨਾਂ ਨੂੰ ਪ੍ਰੋਟੈਕਟ ਕਰਦੇ ਨੇ ਜਿਵੇਂ ਅਜੀਤ ਸੰਧੂ ਨੂੰ ਪ੍ਰੋਟੈਕਟ ਕੀਤਾ ਔਰ ਐਨ ਜਦੋਂ ਰਿਪੋਰਟ ਜਿਹੜੀ ਹੈ ਉਹ ਰਿਲੀਜ਼ ਹੋਣ ਦੇ ਨੇੜੇ ਸੀ ਤਿਵਾੜੀ ਦੇ ਖਿਲਾਫ ਇੱਕ ਝੂਠਾ ਰੇਪ ਦਾ ਕੇਸ ਪਾ ਦਿੱਤਾ ਗਿਆ ਨੁਕਰਾਣੀ ਦੇ ਵੱਲੋਂ ਹੀ ਕਿਹਾ ਗਿਆ ਔਰ ਉਹ ਸਾਰਾ ਖੁਰਦ-ਬੁਰਦ ਕਰਕੇ ਉਹ ਅੱਜ ਤੱਕ ਵੀ ਜਿਹੜੀ ਹੈ ਤਿਵਾੜੀ ਦੀ ਰਿਪੋਰਟ ਕਦੇ ਬਾਹਰ ਨਹੀਂ ਆਈ। ਸੋ ਜ਼ਾਹਰ ਹੈ ਕਿ ਇਹ ਉਹ ਪੀਰੀਅਡ ਹੀ ਸੀ 92 ਤੋਂ 94 ਤੱਕ ਜਦੋਂ ਅਸੀਂ ਗੱਲ ਕਰਦੇ ਹਾਂ KP ਗਿੱਲ ਦਰਿੰਦਾ DGP ਸੀ ਔਰ ਉੱਤੋਂ ਸਾਰੇ ਆਰਡਰਸ ਨਾਲ ਕੰਮ ਹੁੰਦਾ ਸੀ ਜਦੋਂ ਕਿ 92 ਤੋਂ 95 ਤੱਕ ਦੇ ਪੀਰੀਅਡ 'ਚ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਜਿਹੜੇ ਨੇ ਉਹ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਔਰ ਭਾਈ ਗੁਰਦੇਵ ਸਿੰਘ ਕੌਂਕੇ ਵੀ ਜਿਹੜੇ ਨੇ ਇਸ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਔਰ ਅੱਜ ਜਦੋਂ ਅਸੀਂ ਇਸ ਦੀ ਰਿਵਾਈਵਲ ਸੰਘਰਸ਼ ਦੀ ਉਹੀ ਡਿਫਾਈਨਸ ਸਿੱਖਾਂ ਦੀ ਉਹੀ ਚੈਲੰਜ ਦਿੱਲੀਏ ਤੁਹਾਨੂੰ ਦੇਖ ਲਵਾਂਗੇ ਔਰ ਉਹ ਸਿੱਧਾ ਜਿਹੜਾ ਹੈ ਉਹ ਚੱਲ ਰਿਹਾ ਔਰ ਅੱਜ ਜਦੋਂ ਅਸੀਂ ਨਵੇਂ ਸਾਲ ਦੀ ਗੱਲ ਕਰ ਰਹੇ ਹਾਂ ਜਿਵੇਂ ਤੁਸੀਂ ਵੀ ਕਹਿ ਰਹੇ ਸੀ ਕਿ ਇਸ ਵਾਰ ਕਿਤੇ ਵੀ ਕੋਈ ਗ੍ਰੀਟਿੰਗਸ ਨਹੀਂ ਹੋਈਆਂ ਕੋਈ ਬੈਸਟ ਵਿਸ਼ੇਸ ਨਵੇਂ ਸਾਲ ਦੀਆਂ ਨਹੀਂ ਇਸ ਦੇ ਉਲਟ ਬਹੁਤਿਆਂ ਨੇ ਕਿਹਾ ਵੀ ਸਾਡੇ ਦਿਲ ਆਪਣੇ ਕਿਸਾਨ ਵੀਰਾਂ ਭੈਣਾਂ ਨਾਲ ਧੜਕਦੇ ਨੇ ਔਰ ਅਸੀਂ ਤਾਂ ਜਿਹੜਾ ਹੈ ਉਹ ਉਦੋਂ ਹੀ ਜਦੋਂ ਅਸੀਂ ਜਿੱਤਾਂਗੇ ਉਦੋਂ ਹੀ ਅਸੀਂ ਸਾਡਾ ਨਵਾਂ ਸਾਲ ਦੀ ਸ਼ੁਰੂਆਤ ਹੋਏਗੀ ਔਰ ਇਹ ਵੀ ਇੱਕ ਯੂਨੀਕ ਗੱਲ ਹੈ ਕਿ ਜਿੱਥੇ ਹਕੂਮਤ ਨੇ ਹੁਣ ਫਰਵਰੀ ਤੋਂ ਲੈ ਕੇ ਕੋਵਿਡ-19 ਦੇ ਬਹਾਨੇ ਨਾਲ ਉਹਨਾਂ ਨੇ ਦਿੱਲੀ ਦੇ ਵਿੱਚ ਨਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਾ ਨਗਰ ਕੀਰਤਨ ਅਲਾਉ ਕੀਤਾ ਨਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਕੀਤਾ ਨਾ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਦਾ ਕੀਤਾ। ਇੱਕ ਮਾਤਾ ਇਹ ਦਿੱਲੀ ਦੇ ਮਾਤਾ ਕਹਿ ਰਹੇ ਸੀ ਕਹਿਣ ਲੱਗੇ ਵੀ ਇਹਨਾਂ ਨੇ ਤਾਂ ਕੁਝ ਜਿਹੜਾ ਉਹ ਰੋਕਣ ਦੀ ਕੋਸ਼ਿਸ਼ ਆਪਣੇ ਵੱਲੋਂ ਪੂਰੀ ਕੀਤੀ ਪਰ ਉਹਨਾਂ ਨੇ ਕਿਹਾ ਦੇਖੋ ਗੁਰੂ ਨਾਨਕ ਦੀ ਬਖਸ਼ਿਸ਼ ਦੇਖੋ ਗੁਰੂ ਤੇਗ ਬਹਾਦਰ ਦੀ ਬਖਸ਼ਿਸ਼ ਕਿ ਸਿੰਘੂ ਬਾਰਡਰ ਦੇ ਉੱਤੇ ਅੱਜ ਨਗਰ ਕੀਰਤਨ ਇੰਨੇ ਮੀਲਾਂ ਤੱਕ ਸੀ ਉਹਨਾਂ ਨੇ ਜਿਵੇਂ ਮਹਾਰਾਜ ਦੀ ਪਾਲਕੀ ਸਜਾ ਕੇ ਨਵਾਂ ਸਾਲ ਉਹਨਾਂ ਨੇ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਮਹਾਰਾਜ ਦੀ ਪਾਲਕੀ ਸਜਾ ਕੇ ਜਿਵੇਂ ਉਹਨਾਂ ਨੇ ਮੀਲਾਂ ਵਧੀ ਔਰ ਇੰਨੀ ਸੰਗਤ ਦਾ ਸਾਰੇ ਚੈਨਲ ਇਹੀ ਦਿਖਾਉਂਦੇ ਰਹੇ ਔਰ ਉੱਥੇ ਹੀ ਜਿਹੜਾ ਪਾਲਕੀ ਸਾਹਿਬ ਨੂੰ ਲਿਆ ਕੇ ਉਹਨਾਂ ਨੇ ਸਟੇਜ ਤੇ ਸੁਭਾਇਮਾਨ ਕੀਤਾ। ਇਹ ਹੈ ਗੁਰੂ ਦੀ ਕਲਾ ਔਰ ਜਦੋਂ ਸਾਡੇ ਹੁਣ ਤਾਂ ਪਾਕਿਸਤਾਨੀ ਮੀਡੀਆ ਹਾਊਸਿਸ ਔਰ ਐਂਕਰ ਵੀ ਕਵਰ ਕਰ ਰਹੇ ਨੇ ਔਰ ਉਹ ਸਿੱਧੇ ਕਹਿ ਰਹੇ ਨੇ ਵੀ ਇਹਨਾਂ ਦਾ ਪੰਗਾ ਹੁਣ ਸਰਦਾਰਾਂ ਨਾਲ ਪੈ ਗਿਆ ਸਰਦਾਰ ਆ ਕੇ ਡਟ ਗਏ ਨੇ ਔਰ ਜ਼ਾਹਰ ਹੈ ਕਿ ਸਾਡੀ ਅਗਵਾਈ ਤਾਂ ਗੁਰੂ ਗ੍ਰੰਥ ਸਾਹਿਬ ਕਰਦੇ ਨੇ। ਹੁਣ ਇਹ ਜਿਹੜਾ ਇੰਨੀ ਚਰਚਾ ਹੈ ਇਸ ਵੇਲੇ ਸਿੱਖੀ ਪਰੰਪਰਾਵਾਂ ਦੀ ਔਰ ਅਸੀਂ ਇੱਕ ਆਰਟੀਕਲ ਡਿਸਕਸ ਕੀਤਾ ਸੀ ਮੌਲਾਨਾ ਆਜ਼ਾਦ ਯੂਨੀਵਰਸਿਟੀ ਹੈਦਰਾਬਾਦ ਦੇ ਪ੍ਰੋਫੈਸਰ ਦਾ ਕਿ ਭਾਈ ਕਿਵੇਂ ਸਿੱਖ ਕਿਸਾਨ ਇਸ ਵੇਲੇ ਸਾਰੇ ਉਸ ਭਾਰਤ ਨੂੰ ਲੀਡ ਕਰ ਰਹੇ ਨੇ ਔਰ ਅੱਜ ਹੀ ਸਾਡੇ ਵੀਰ LA ਤੋਂ ਹਰਪ੍ਰੀਤ ਸਿੰਘ ਮੈਨੂੰ ਕਹਿ ਰਹੇ ਸੀ ਕਹਿੰਦੇ ਜੀ ਉਹਦੇ ਥੱਲੇ ਜ਼ਰਾ ਕਮੈਂਟ ਦੇਖੋ ਸੈਂਕੜਿਆਂ ਦੀ ਗਿਣਤੀ ਚ ਟ੍ਰੋਲ ਕਰਨ ਵਾਲੇ ਕਮੈਂਟ ਨੇ ਕਿਉਂਕਿ ਉਹਨਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਵੀ ਇਹ ਚਾਰੇ ਪਾਸੇ ਸਿੱਖਾਂ ਦੀ ਵਾਹ ਹੋ ਰਹੀ ਹੈ ਵੀ ਇਹ ਚੱਲ ਕੀ ਰਿਹਾ ਔਰ ਇਹ ਅਸੀਂ ਜੇ ਸਮਝੀਏ ਹੁਣ ਬੇਸ਼ੱਕ ਮੀਟਿੰਗ 4 ਜਨਵਰੀ ਦੀ ਰੱਖੀ ਹੋਈ ਹੈ ਇਹਨਾਂ ਨੇ ਸੁਪਰੀਮ ਕੋਰਟ ਦਾ ਵੀ ਡਰਾਮਾ ਵਿੱਚ ਕਰਨਾ ਹੈ ਪਰ ਜਿਵੇਂ ਮੈਂ ਮਹਿਸੂਸ ਕਰ ਰਿਹਾ ਔਰ ਜਿਨ੍ਹਾਂ ਦੀ ਵੀ ਕਾਲ ਆਂਦੀ ਹੈ ਜਾਂ ਗੱਲਬਾਤ ਹੁੰਦੀ ਹੈ ਮੈਂ ਹਰ ਇੱਕ ਦਾ ਰਾਏ ਜਾਨਣਾ ਚਾਹੁੰਦਾ ਵੀ ਤੁਸੀਂ ਕੀ ਸਮਝਦੇ ਹੋ ਹਕੂਮਤ ਕੀ ਕਰੇਗੀ। ਸੋ ਜ਼ਾਹਰ ਹੈ ਇੱਕ ਤਾਂ ਸਾਨੂੰ ਪਤਾ ਹੈ ਵੀ ਸੁਪਰੀਮ ਕੋਰਟ ਨੂੰ ਇਹ ਇਸਤੇਮਾਲ ਕਰਨਗੇ ਇੱਕ ਸਟੇਜ ਤੇ ਆਲਰੇਡੀ ਜਨਵਰੀ ਦੇ ਵਿੱਚ ਉਹਨਾਂ ਦੀ ਮੈਨੂੰ ਡੇਟ ਨਹੀਂ ਹੈ ਯਾਦ ਕਿ ਜਿਵੇਂ ਪਹਿਲੀ ਹੀਅਰਿੰਗ ਵੇਲੇ ਸੁਪਰੀਮ ਕੋਰਟ ਨੇ ਕਿਹਾ ਸੀ ਇਹਨਾਂ ਨੂੰ ਥੋੜੀ ਦੇਰ ਲਈ ਸਸਪੈਂਡ ਕਰ ਦਿਓ ਕਾਨੂੰਨਾਂ ਨੂੰ ਸੋ ਸਸਪੈਂਸ਼ਨ ਬਾਅਦ ਫਿਰ ਲਾਗੂ ਕਰ ਦੇਣਗੇ ਲੇਕਿਨ ਇਸ ਵੇਲੇ ਦੂਸਰਾ ਦੌਰ ਗੱਲਬਾਤ ਦਾ 7ਵਾਂ ਦੌਰ 4 ਜਨਵਰੀ ਨੂੰ ਹੋਣਾ ਲੇਕਿਨ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੈ ਕਿ ਗਵਰਨਮੈਂਟ ਜਿਹੜਾ ਇਹੀ ਨਹੀਂ ਵੀ ਕਾਊਂਟਰ ਨੈਰੇਟਿਵ ਬਿਲਟ ਕਰ ਰਹੀ ਹੈ ਔਰ ਜਿਵੇਂ ਤੁਸੀਂ ਜੇ ਅੱਜ ਖਬਰ ਦੇਖੋ
ਕਿ over 850 academics sign open letter in support of farm laws, ਕਿ 850 ਜਿਹੜੇ ਐਕੈਡੈਮਿਕਸ ਨੇ ਯੂਨੀਵਰਸਿਟੀਆਂ 'ਚ ਪੜ੍ਹਾਉਣ ਵਾਲੇ, ਜਿਹਨਾਂ ਦਿੱਲੀ ਯੂਨੀਵਰਸਿਟੀ, ਬਨਾਰਸ ਹਿੰਦੂ ਯੂਨੀਵਰਸਿਟੀ, JNU, ਉਹਨਾਂ ਦੇ ਨਾਂ ਨਹੀਂ ਦਿੱਤੇ ਹੋਏ, ਹੋ ਸਕਦਾ 850 ਜਿਹੜੀ ਆ ਉਹ ਫੈਲਾਈ ਹੋਈ ਫਿਗਰ ਹੋਏ, ਲੇਕਿਨ ਇਹਨਾਂ ਯੂਨੀਵਰਸਿਟੀਆਂ ਦੇ ਨਾਂ ਦੇ ਕੇ, ਔਰ ਇਹ ਉਹ ਕਹਿ ਰਹੇ ਨੇ ਕਿ ਜੀ ਇਹ ਲਾ ਜਿਹੜੇ ਨੇ ਬਹੁਤ ਵਧੀਆ ਨੇ, 3 contentious farm laws, ਔਰ ਇਹ ਜਿਹੜੇ ਨੇ the new laws would free farm trade from all restrictions and enable farmers to do all transactions at, ਉਹੀ ਜੋ ਮੋਦੀ ਦਾ ਝੂਠ, ਜੋ ਉਹਦੇ ਵਜ਼ੀਰਾਂ ਦਾ ਝੂਠ ਹੈ। ਲੇਕਿਨ ਹੁਣ ਇਹ ਜੇ 800 850 ਇਸ ਕਿਸਮ ਦੇ ਸੂਡੋ ਸਕਾਲਰ, ਇਹਨਾਂ ਚੋਂ ਬਹੁਤੇ ਉਹ ਹੋਣੇ ਨੇ ਜਿਨ੍ਹਾਂ ਨੇ ਕਦੇ ਖੇਤ ਵੀ ਨਹੀਂ ਦੇਖਿਆ ਹੋਣਾ ਵੀ ਕਣਕ ਕੀ ਹੁੰਦੇ, ਉਹਨਾਂ ਨੂੰ ਦੱਸ ਰਹੇ ਨੇ, ਉਹਦੇ ਫਾਇਦੇ ਗਿਣਾ ਰਹੇ ਨੇ। ਜਿਵੇਂ ਕਿਸੇ ਨੇ ਲਿਖਿਆ ਇੱਕ ਥਾਂ ਤੇ ਕਿ ਬਈ ਕਿਹਾ ਇਹਨਾਂ ਨੂੰ ਪਜਾਮਾ ਬਣਾਉਣ ਨੂੰ ਸੀ, ਪਜਾਮਾ ਕੱਟ ਵੜ ਕੇ ਕੁਝ ਬਣਿਆ ਨਹੀਂ, ਤਾਂ ਹੁਣ ਲੋਕਾਂ ਨੂੰ ਕੱਛੇ ਦੇ ਫਾਇਦੇ ਦੱਸ ਰਹੇ ਨੇ। ਸੋ ਜ਼ਾਹਰ ਹੈ ਕਿ ਵੀ ਇਹ ਹੁਣ ਇਸ ਕਿਸਮ ਦੇ ਇਹ ਇਕੱਠੇ ਕਰ ਰਹੇ ਨੇ, ਲੇਕਿਨ ਕਿਸਾਨਾਂ ਦਾ ਰਿਜ਼ੋਲਵ ਸਾਹਮਣੇ ਹੈ। ਉਹਨਾਂ ਨੇ ਕਿਹਾ ਜੀ ਠੀਕ ਹੈ, ਕੋਈ ਨਹੀਂ ਹੈ, ਅਸੀਂ ਹੁਣ ਬੈਠੇ ਹਾਂ। ਕਈਆਂ ਨੇ ਤਾਂ ਕੱਪੜੇ ਵੀ ਲਾ ਦਿੱਤੇ ਨੇ, ਉਹ ਕਹਿੰਦੇ ਨੇ ਵੀ ਤੁਸੀਂ ਠੰਡ ਦੀ ਗੱਲ ਕਰਦੇ ਹੋ, ਅਸੀਂ ਆ ਲਓ ਜਿਹੜੀ ਕੱਪੜਾ ਸਾਨੂੰ ਕਮੀਜ਼ ਕਵਰ ਕਰਦੀ, ਅਸੀਂ ਉਹ ਵੀ ਲਾ ਰਹੇ ਹਾਂ। ਔਰ ਇਸ ਸਾਰੇ ਚੋਂ ਇੱਕ ਗੱਲ, ਇੱਕ ਤਾਂ ਜ਼ਾਹਰ ਹੈ ਕਿ ਗੱਲਾਂ ਬਾਤਾਂ 'ਚ ਡਿਲੇ ਕਰਨਗੇ, 4 ਨੂੰ ਲੱਗ ਜਾਏਗਾ ਪਤਾ, ਕਿਸਾਨ ਵੀ ਅਗਲਾ ਸਟੈਪ ਦੇਖ ਰਹੇ ਨੇ ਕੀ ਹੈ, ਪਰ ਬੇਚੈਨੀ ਵੱਧ ਰਹੀ ਹੈ ਕਿਸਾਨਾਂ 'ਚ। ਔਰ ਜਿਹੜੇ ਖਾਸ ਤੌਰ ਤੇ ਰਾਜਸਥਾਨ ਤੋਂ ਆਉਣ ਵਾਲੇ ਕਿਸਾਨਾਂ ਨੇ ਜਿਵੇਂ ਬੈਰੀਕੇਡ ਤੋੜੇ, ਹਰਿਆਣਾ ਪੁਲਿਸ ਨੇ ਫਿਰ ਲਾਠੀ ਚਾਰਜ ਔਰ ਟੀਅਰ ਗੈਸ ਸ਼ੈਲ ਛੱਡੇ, ਔਰ ਇਹਦੇ ਨਾਲ ਤੁਸੀਂ ਜਿਵੇਂ ਮੈਂਸ਼ਨ ਕੀਤਾ ਕਿ ਤੀਕਸ਼ਣ ਸੂਦ ਜਿਹੜਾ ਵਜ਼ੀਰ ਵੀ ਰਿਹਾ ਔਰ ਹੁਣ ਬੀਜੇਪੀ ਦਾ ਕਰਤਾ ਧਰਤਾ ਹੈ ਪੰਜਾਬ ਦੇ ਵਿੱਚ, ਹੁਸ਼ਿਆਰਪੁਰ ਜ਼ਿਲ੍ਹੇ 'ਚ ਦੀ ਘਰ ਹੈ, ਔਰ ਉੱਥੇ ਅੱਜ ਗੋਹੇ ਦੀ ਟਰਾਲੀ ਜਿਹੜੀ ਹੈ ਉਹਨਾਂ ਨੇ ਭਰ ਕੇ ਉਹਦੇ ਘਰ ਦੇ ਸਾਹਮਣੇ ਲਿਆਂਦੀ। ਉਹਨਾਂ ਨੇ ਕਿਹਾ ਜੀ ਆਹ ਲਓ, ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਗਊ ਮੂਤਰ ਚਾਹੀਦਾ ਉਹ ਵੀ ਤੁਹਾਨੂੰ ਛੱਡ ਜਾਂਦੇ ਆ, ਵੀ ਤੁਸੀਂ ਇਹਦੇ ਨਾਲ ਨਹਾਓ ਤੇ ਗਊ ਮੂਤਰ ਪੀਓ, ਇਹੀ ਤੁਹਾਨੂੰ ਕਣਕ ਚੌਲ ਨਹੀਂ ਚਾਹੀਦੇ, ਕਿਉਂਕਿ ਜੋ ਤੁਹਾਡੀਆਂ ਨੀਤੀਆਂ ਨੇ ਉਹ ਦੱਸਦੀਆਂ ਵੀ ਤੁਸੀਂ ਇਹਦੇ ਹੱਕਦਾਰ ਨਹੀਂ। ਹੁਣ ਇਸ ਦੇ ਉੱਤੇ ਜਿਵੇਂ ਰਿਐਕਟ ਕੀਤਾ ਇੱਕਦਮ ਉਹਨਾਂ ਦਾ ਬੀਜੇਪੀ ਦਾ ਡੈਲੀਗੇਸ਼ਨ ਜਿਹੜਾ ਹੈ ਉਹ ਗਵਰਨਰ ਨੂੰ ਮਿਲਣ ਚਲਾ ਗਿਆ, ਔਰ ਉਹਨਾਂ ਨੇ ਕਿਹਾ ਜੀ ਇਹ ਸਾਡੀ ਪ੍ਰਾਈਵੇਸੀ ਤੇ ਅਟੈਕ ਕਰ ਦਿੱਤਾ ਹੈ। ਔਰ ਚੀਫ ਮਿਨਿਸਟਰ, ਜਦੋਂ ਹਮੇਸ਼ਾ ਮੈਂ ਕਹਿੰਦਾ ਜਿਨ੍ਹਾਂ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਵਾਚ ਦੈਮ, ਕਿ ਜਿਹੜੇ ਲੋਕ ਟਰੋਜਨ ਹਾਰਸ ਨੇ, ਜਿਹੜੇ ਭਵਿਸ਼ਣ ਬਣਨੇ ਨੇ, ਔਰ ਅਮਰਿੰਦਰ ਜਦੋਂ ਇਹਦੀ ਵਾਕ ਟਾਕ ਇਹਦਾ ਸਾਰਾ ਨਜ਼ਰ ਹੀ ਆਉਂਦਾ ਮੈਨੂੰ ਟਰੋਜਨ ਹਾਰਸ ਵਾਲਾ, ਉਹਨੇ ਨਾਲ ਦੀ ਨਾਲ ਇਹ ਬਿਆਨ ਵੀ ਦੇ ਦਿੱਤਾ ਕਿ ਇਹ ਠੀਕ ਨਹੀਂ ਹੈ, ਇਹ ਬੈਡ ਨੇਮ ਆਏਗਾ ਕਿਸਾਨਾਂ ਨੂੰ, ਔਰ ਇਹ ਜਿਹੜਾ ਇਵੇਂ ਨਹੀਂ ਹੋਣਾ ਚਾਹੀਦਾ, ਇਹਨਾਂ ਤੇ ਕੇਸ ਰਜਿਸਟਰ ਕੀਤੇ ਜਾਣ, ਇਹ ਰੈਸਟ੍ਰੇਂਟ ਰੱਖਣ, ਔਰ ਇਹ ਵਿਸ਼ੀਏਟ ਕਰਨਗੇ, ਔਰ ਇਹ ਭਾਈਚਾਰਾ ਖਰਾਬ। ਹੁਣ ਤੀਕਸ਼ਣ ਸੂਦ ਬੀਜੇਪੀ ਭਾਈਚਾਰੇ ਨਾਲ ਇਹਦਾ ਕੀ ਤਾਲੁਕ ਹੈ? ਇਹ ਧਮਕੀਆਂ ਇਹੀ ਦੇ ਰਹੇ ਨੇ ਕਿ ਜੇ ਹਿੰਦੂ ਸਿੱਖ ਇਸ਼ੂ ਬਣਾ ਲਓ, ਸਾਨੂੰ ਤਾਂ ਲੱਗਦਾ ਕਿ ਵੀ ਤੁਸੀਂ ਬਣਾ ਕਿਉਂ ਨਹੀਂ ਰਹੇ, ਬਣਾ ਲਓ ਫਿਰ ਦੇਖੋ ਹਾਲ ਤੁਹਾਡਾ ਕੀ ਹੁੰਦਾ। ਔਰ ਨਾਲ ਦੀ ਨਾਲ ਇਹ ਵੀ ਕਹਿ ਰਹੇ ਨੇ ਜਾ ਕੇ ਬੀਜੇਪੀ ਗਵਰਨਰ ਨੂੰ ਮਿਲੇ ਕਿ ਜੀ ਇਹ ਜਿਹੜੀਆਂ ਮਿਊਨਿਸਪਲ ਕਮੇਟੀਆਂ ਜਾਂ ਦੂਜਿਆਂ ਦੀਆਂ ਚੋਣਾਂ ਨੇ ਪੰਜਾਬ 'ਚ, ਇਹ ਕੈਂਸਲ ਕਰੋ, ਕਿਉਂਕਿ ਇਸ ਵੇਲੇ ਮਾਹੌਲ ਨਹੀਂ ਹੈ। ਮਾਹੌਲ ਇਸ ਲਈ ਕਿ ਹਰਿਆਣੇ 'ਚ ਇੱਕ ਅੱਧੇ ਨੂੰ ਛੱਡ ਕੇ ਪੰਚਕੂਲਾ ਨੂੰ, ਅੰਬਾਲੇ ਤੋਂ ਲੈ ਕੇ ਸੋਨੀਪਤ ਤੱਕ ਸਾਰੇ ਹਾਰ ਗਏ ਬੀਜੇਪੀ ਵਾਲੇ। ਹੁਣ ਖੱਟੜ ਵੀ ਕਹਿ ਰਿਹਾ, ਜਿਹੜਾ ਪਹਿਲਾਂ ਕਹਿੰਦਾ ਸੀ ਨਹੀਂ ਇਹ ਹਰਿਆਣੇ ਦੇ ਨਹੀਂ ਪੰਜਾਬ ਦੇ, ਹੁਣ ਉਹ ਕਹਿ ਰਿਹਾ ਜੀ ਇਹ ਕਿਸਾਨਾਂ ਦੀ ਮੂਵਮੈਂਟ ਨੇ ਸਾਨੂੰ ਹਰਾਇਆ। ਲੇਕਿਨ ਜਦੋਂ ਅਸੀਂ ਇਹ ਕਿਹਾ ਕਿ ਫਾਲਸ ਫਲੈਗ ਆਪਰੇਸ਼ਨ, ਹੁਣ ਫਾਲਸ ਫਲੈਗ ਆਪਰੇਸ਼ਨ ਕੀ ਹੁੰਦਾ ਹੈ? ਜਦੋਂ ਤੁਸੀਂ ਉਹਦੀ ਡੈਫੀਨੇਸ਼ਨ ਵੀ ਦੇਖਦੇ ਹੋ, ਉਹ ਦੋਨੋਂ ਤਰ੍ਹਾਂ ਨਾਲ ਹੁੰਦਾ ਹੈ ਵੀ ਤੁਸੀਂ ਅੰਦਰੂਨੀ ਕੋਈ ਐਸੀ ਕਾਰਵਾਈ ਖੁਦ ਕਰਕੇ ਖਾਤੇ ਕਿਸੇ ਹੋਰ ਦੇ ਪਾ ਦਿਓ, ਅੰਦਰੂਨੀ ਕਾਰਵਾਈ ਕਰਕੇ ਬੈਰੂਨੀ ਕਿਸੇ ਦੇ ਖਾਤੇ 'ਚ ਪਾ ਦਿਓ। ਟਿਪੀਕਲ ਐਗਜ਼ਾਮਪਲ ਹੈ ਪੁਲਵਾਮਾ ਅਟੈਕ। ਹੁਣ ਜਿਵੇਂ ਪੁਲਵਾਮਾ 'ਚ 38 CRPF ਦੇ ਜਵਾਨ ਮਾਰ ਕੇ, ਜਿਹੜਾ ਇਹਨਾਂ ਦਾ ਆਪਣਾ ਆਪਰੇਸ਼ਨ ਸੀ, ਇਹਨਾਂ ਨੇ ਜਿਹੜਾ ਉਹ ਪਾਕਿਸਤਾਨ ਦੇ ਖਾਤੇ 'ਚ ਸਰਹੱਦ ਪਾਰ ਦੇ ਪਾਇਆ, ਫਿਰ ਬਾਲਾਕੋਟ ਦਾ ਡਰਾਮਾ ਕੀਤਾ, ਫਿਰ ਉਹ ਪੁਲਵਾਮਾ ਵਾਲਿਆਂ 38 ਦੀਆਂ ਫੋਟੋਆਂ ਲਾ ਕੇ ਚੋਣ ਜਲਸੇ ਕੀਤੇ, ਤੇ ਉਹ ਬਾਲਾਕੋਟ ਦਾ ਫਰਾਡ ਕਰਕੇ ਇਹ ਸ਼ੋਅ ਕੀਤਾ ਕਿ ਜੀ ਦੇਖੋ ਪਾਕਿਸਤਾਨ, ਔਰ ਦੇਖੋ ਜੀ ਅਸੀਂ ਕਿੰਨੀ ਬਹਾਦਰੀ ਨਾਲ, ਜਿਹੜਾ ਪਹਿਲੀਆਂ ਸਰਕਾਰਾਂ ਨੇ ਨਹੀਂ ਕੀਤਾ ਮੋਦੀ ਨੇ ਕਰ ਦਿੱਤਾ। ਹੁਣ ਇਸ ਸਾਰੇ 'ਚ ਜਦੋਂ ਮੈਂ ਸਭ ਤੋਂ ਜਿਹੜੇ ਲੋਕ ਇਨਸਾਈਡਰ ਨੇ ਜਾਨਣਾ ਚਾਹੁੰਦਾ ਹੈ ਕਿ ਕੀ ਕਰ ਸਕਦੇ ਨੇ, ਤੇ ਇੱਕ ਗੱਲ ਜਿਹੜੀ ਇਹਦੇ ਵੱਲ ਕਾਫੀ ਫੋਕਸ ਜਾ ਰਿਹਾ, ਇੱਕ ਤਾਂ ਜ਼ਾਹਰ ਹੈ ਸੁਪਰੀਮ ਕੋਰਟ ਦੀ ਇੰਟਰਵੈਂਸ਼ਨ, ਵੀਅਰ ਆਊਟ ਕਰਨਾ, ਥਕਾਣਾ ਲੰਮਾ, ਪਰ 26 ਜਨਵਰੀ ਤੋਂ ਪਹਿਲਾਂ ਇਹਨਾਂ ਨੂੰ ਕੁਛ ਨਾ ਕੁਛ ਕਰਨਾ ਪਏਗਾ, ਕਿਉਂਕਿ 26 ਜਨਵਰੀ ਜਿਵੇਂ ਹੁਣ ਕਿਸਾਨ ਰੈਸਟਲੈਸ ਹੋ ਰਹੇ ਨੇ, ਇਹ ਹੁਣ ਹੋਏਗਾ ਆਉਣ ਦੇ ਪੀਰੀਅਡ 'ਚ, ਪੀਸਫੁਲ ਨਹੀਂ ਰਹੇਗੀ ਮੂਵਮੈਂਟ।
ਦੂਸਰੇ ਪਾਸੇ ਮੈਨੂੰ ਇਹ ਲੱਗਦਾ ਹੈ ਕਿ ਵੀ ਇੱਕ ਤਾਂ ਇਸ ਟਾਈਪ ਦਾ ਕਰਕੇ ਪਾਕਿਸਤਾਨ ਦੇ ਨਾਲ ਜਦੋਂ ਅਸੀਂ ਪੰਗੇ ਦੀ ਗੱਲ ਕਰਦੇ ਹਾਂ ਫਾਲਸ ਫਲੈਗ ਆਪਰੇਸ਼ਨ, ਦੂਸਰਾ ਕਿਸੇ ਵੱਡੇ ਲੀਡਰ ਦੀ ਅਸੈਸੀਨੇਸ਼ਨ, ਕਤਲ, ਬਿਲਕੁਲ, ਔਰ ਉਹਨੂੰ ਫਿਰ ਕਿਸਾਨਾਂ ਦੇ ਨਾਲ ਜੋੜ ਦਿਓ, ਉਹਨੂੰ ਹਿੰਸਾ, ਫਿਰ ਫੌਜ ਨੂੰ ਮੌਕਾ ਦੇ ਦਿਓ ਜਾਂ ਦੂਜਿਆਂ ਨੂੰ ਕਿ ਜੀ ਇਹਨੂੰ ਦਬਾਣਾ ਹੈ। ਔਰ ਇਹਦੇ ਬਾਰੇ ਜਦੋਂ ਇਹ ਅਸੀਂ ਇਵਨ ਕੰਟੈਂਪਲੇਟ ਕਰ ਰਹੇ ਸੀ ਕਿ ਅੱਜ ਇੱਕ ਖਬਰ ਲਵਾਈ ਹੋਈ ਹੈ, ਥ੍ਰੈਟ ਟੂ ਕਿਲ ਪੰਜਾਬ ਸੀਐਮ, ਕੇਸ ਰਜਿਸਟਰਡ, ਔਰ ਉਹਨਾਂ ਨੇ ਕਿਹਾ ਕਿ ਜੀ ਇੱਕ ਪੋਸਟਰ ਜਿਹੜਾ ਹੈ ਸੈਕਟਰ 66 ਤੇ 67 ਦੀਆਂ ਟ੍ਰੈਫਿਕ ਲਾਈਟਸ ਦੇ ਉੱਤੇ ਮੋਹਾਲੀ 'ਚ ਲੱਗਾ ਹੈ, ਜਿਹਦੇ 'ਚ ਕਿਹਾ ਗਿਆ ਕਿ $1 ਮਿਲੀਅਨ ਉਹਨੂੰ ਇਨਾਮ ਦਿੱਤਾ ਜਾਏਗਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਘੋਗਾ ਚਿੱਤ ਕਰਦੇ। ਹੁਣ ਪਹਿਲੀ ਗੱਲ ਤਾਂ ਇਹ, ਜਦੋਂ $1 ਮਿਲੀਅਨ ਦੀ ਫਿਗਰ ਦਿੱਤੀ ਜਾਂਦੀ ਹੈ, ਇਹਨੂੰ ਅਮਰੀਕਾ ਨਾਲ ਜੋੜਿਆ ਜਾਂਦਾ, ਭਾਰਤ ਦੀ ਤਾਂ ਕਰੰਸੀ ਮਿਲੀਅਨ ਨਹੀਂ ਹੈ। ਔਰ ਫਿਰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੀ ਦੇਖੋ ਅਮਰਿੰਦਰ ਨੂੰ ਬਹੁਤ ਖਤਰਾ ਹੈ। ਹੁਣ ਕਿਉਂਕਿ ਅਮਰਿੰਦਰ ਦਾ ਇਸ ਕਿਸਮ ਦੇ ਜਿਹੜੇ ਡਬਲ ਏਜੰਟ ਹੁੰਦੇ ਨੇ, ਟਰੋਜਨ ਹਾਰਸ ਬਣਦੇ ਨੇ, ਕਈ ਵਾਰ ਜਿਨ੍ਹਾਂ ਨੇ ਪਹਿਲਾਂ ਖੜੇ ਕੀਤੇ ਉਹਨਾਂ ਨੂੰ ਲੱਗਦਾ ਹੁੰਦਾ ਹੈ ਕਿ ਵੀ ਇਹ ਇਹਨਾਂ ਨੂੰ ਵਰਤ ਲਿਆ ਜਿੰਨਾ ਸੀ, ਹੁਣ ਉਹਨਾਂ ਨੂੰ ਕਰੋ। ਹੁਣ ਆਲਰੇਡੀ ਜੇ ਪੋਸਟਰ ਇਹ ਲਵਾ ਦਿੱਤਾ ਹੈ, ਕੱਲ ਨੂੰ ਕੋਈ ਇਹਨਾਂ ਦੀਆਂ ਏਜੰਸੀਆਂ ਹੀ ਇਹ ਕਾਰਾ ਕਰ ਦਿੰਦੀਆਂ ਨੇ, ਉਹਨੂੰ ਪਹਿਲਾਂ ਹੀ ਉਹਨਾਂ ਨੇ ਬਾਹਰਲੇ ਖਾਲਿਸਤਾਨੀਆਂ ਦੇ ਖਾਤੇ 'ਚ ਕਈ ਕੁਝ ਪਾਇਆ ਹੋਇਆ, ਇਸ ਨੂੰ ਵੀ ਖਾਤੇ 'ਚ ਪਾ ਦੇਣਗੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਇਹਨਾਂ ਦਾ ਫਾਲਸ ਫਲੈਗ ਆਪਰੇਸ਼ਨ ਹੈ, ਇਹ ਦੋਨੋਂ ਪਾਸੇ ਹੀ ਜਾ ਸਕਦਾ ਹੈ। ਇਹ ਵਿਦਿਨ ਨੇਬਰਿੰਗ ਪਾਕਿਸਤਾਨ ਦੇ ਨਾਲ ਵੀ ਕੋਈ ਨਾ ਕੋਈ, ਚੀਨ ਦੇ ਨਾਲ ਤਾਂ ਪੰਗਾ ਲੈਣੋਂ ਰਹੇ, ਉਹ ਅਸੀਂ ਦੂਸਰੇ ਸੈਗਮੈਂਟ 'ਚ ਡਿਸਕਸ ਕਰਾਂਗੇ ਕਿ ਚੀਨ ਨੇ ਨਵੇਂ ਸਾਲ ਦਾ ਕਿਹੜਾ ਤੋਹਫਾ ਇੰਡੀਆ ਨੂੰ ਦਿੱਤਾ ਹੈ। ਔਰ ਵਿਦਿਨ ਵੀ, ਕਿਉਂਕਿ ਪਾਕਿਸਤਾਨ ਵੀ ਹੁਣ ਫਰਮ ਫੁਟਿੰਗ ਦੇ ਉੱਤੇ ਹੈ, ਚੀਨ ਔਰ ਪਾਕਿਸਤਾਨ ਦੀਆਂ ਜੁਆਇੰਟ 에ਅਰਫੋਰਸ ਐਕਸਰਸਾਈਜ਼ਸ ਵੀ ਹੋਈਆਂ, ਔਰ ਤੇ ਦੂਸਰਾ ਪਾਰਟ ਵਿਦਿਨ ਪੋਲੀਟੀਕਲ ਅਸੈਸੀਨੇਸ਼ਨ, ਕੋਈ ਹੋਰ ਹਿੰਸਕ ਘਟਨਾ ਜਿਹਦੇ ਥੱਲੇ ਇਹ ਇਸ ਗੱਲ ਨੂੰ ਫਿਰ ਕਹਿਣ ਕਿ ਜੀ ਹੁਣ ਦੇਸ਼ ਦੀ ਏਕਤਾ ਅਖੰਡਤਾ ਦੇ ਲਈ, ਕਿਉਂਕਿ ਬਾਰ-ਬਾਰ ਇਹ ਕਿਹਾ ਜਾ ਰਿਹਾ ਹੈ ਕਿ ਜੀ ਇਹ ਦੇਸ਼ ਨੂੰ ਤੋੜਨ ਵਾਲੇ ਟੁਕੜੇ ਟੁਕੜੇ ਗੈਂਗ, ਲੈਫਟਿਸਟ, ਖਾਲਿਸਤਾਨੀ, ਬਾਹਰਲੇ, ਇਹ ਸਾਰੇ ਉਹਨਾਂ ਦਾ ਗੋਦੀ ਮੀਡੀਆ ਇਸ ਕੰਮ ਤੇ ਲੱਗਾ ਹੋਇਆ। ਸੋ ਅਸੀਂ, ਸਾਡਾ ਕੰਮ ਹੈ ਕਿ ਅਸੀਂ ਚੇਤਾਵਨੀ ਦਈਏ, ਵਾਰਨਿੰਗ ਦਈਏ ਕਿ ਬਾਮਲਾਜ਼ਾ ਹੋਸ਼ਿਆਰ, ਪਰ ਸਾਡੇ ਦਿਲ ਆਪਣੇ ਕਿਸਾਨ ਭੈਣਾਂ ਭਰਾਵਾਂ ਦੇ ਨਾਲ ਧੜਕਦੇ ਨੇ, ਔਰ ਅਸੀਂ ਮਹਿਸੂਸ ਕਰਦੇ ਹਾਂ ਕਿ ਭਾਈ ਇਸ ਵੇਲੇ ਪੰਜਾਬ ਦੀ ਆਨ ਸ਼ਾਨ, ਸਿੱਖ ਕੌਮ ਦੀ ਗੈਰਤ ਦੇ ਜੇ ਕੋਈ ਅਲੰਬਰਦਾਰ ਬਣ ਕੇ ਖਲੋਤੇ ਨੇ ਤੇ ਇਹ ਸਾਡੇ ਕਿਸਾਨ ਵੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ, ਸੋ ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਸੰਦ ਆਏ ਹੋਣਗੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਉਹ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ। TV 84 ਦੇ ਨਾਮ ਤੇ ਤੁਸੀਂ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਈਮੇਲ ਵੀ ਕਰ ਸਕਦੇ ਹੋ ਸਾਨੂੰ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।